ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਹੈ ਮਸੂਦ ਮਲਿਕ। ਮਸੂਦ ਜੀ ਆਇਆਂ। ਬਹੁਤ ਧੰਨਵਾਦ ਪ੍ਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ, ਆਦਾਬ, ਸਤਿ ਸ਼੍ਰੀ ਅਕਾਲ। ਅੱਜ ਦਾ ਅਪਡੇਟ ਪਾਕਿਸਤਾਨ, ਜਦੋਂ ਅਮਰੀਕਾ ਦੇ ਵਿੱਚ 12 ਫਰਵਰੀ ਸਾਲ 2026 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ 13 ਫਰਵਰੀ ਸਾਲ 2026 ਚੜ ਚੁੱਕਿਆ ਹੈ। ਇਹਦੇ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ, ਬੜਾ ਨਿੱਘਾ ਜਿਹਾ ਸਵਾਗਤ। ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਲੈ ਕੇ ਆਪ ਸਭ ਦੇ ਰੂਬਰੂ ਹਾਜ਼ਰ ਹਾਂ। ਇਹ ਖਬਰਾਂ ਹਫ਼ਤੇ 5 ਦਿਨ ਮੰਡੇ ਟੂ ਫਰਾਈਡੇ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਤੇ ਸੁਣਦੇ ਹੀ ਹੋ। ਨਾਲ ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ USA ਦਾ ਫੇਸਬੁੱਕ ਹੈ, YouTube ਹੈ, ਇੰਸਟਾਗ੍ਰਾਮ ਹੈ, ਟਿਕਟੌਕ ਹੈ, ਉਹਦੇ ਤੇ ਵੇਖ ਵੀ ਸਕਦੇ ਹੋ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਮਸੂਦ ਵਾਦ ਨੇ ਖਬਰਾਂ ਹਲੇ ਇਮਰਾਨ ਖਾਨ ਦੀ ਰਿਪੋਰਟ ਸੁਪਰੀਮ ਕੋਰਟ 'ਚ ਜਮਾ, ਸਰਕਾਰ ਮੁਖਾਲਫ ਧੜੇ ਦਾ ਇhtਜਾਜ ਦਾ ਵੀ ਐਲਾਨ। ਅਸਲ ਦੇ ਵਿੱਚ ਇਹ ਰਿਪੋਰਟ ਤੇ ਜੀ ਜਮਾ ਹੋਣ ਤੋਂ ਬਾਅਦ ਕਾਰਵਾਈ ਅੱਗੇ ਤੁਰਨੀ ਸੀਗੀ। ਚੀਫ ਜਸਟਿਸ ਆਫ ਪਾਕਿਸਤਾਨ ਦੇ ਸਾਹਮਣੇ ਇਮਰਾਨ ਖਾਨ ਦੇ ਵਕੀਲ ਵੀ ਪੇਸ਼ ਹੋਏ, ਅਟਾਰਨੀ ਜਨਰਲ ਵੀ ਪੇਸ਼ ਹੋਏ। ਚੀਫ ਜਸਟਿਸ ਉਹਨਾਂ ਨੇ ਇਹ ਵੀ ਕਿਹਾ ਕਿ ਜੀ ਇਮਰਾਨ ਖਾਨ ਦੇ ਇਲਾਜ ਦਵਾ ਦਾਰੂ ਵੱਲੋਂ ਸਰਕਾਰੀ ਜ਼ਿੰਮੇਵਾਰੀਆਂ ਬਿਲਕੁਲ ਪੂਰੀਆਂ ਕੀਤੀਆਂ ਗਈਆਂ। ਅਟਾਰਨੀ ਜਨਰਲ ਨੇ ਜਿਹੜੀ ਰਿਪੋਰਟ ਦਿੱਤੀ ਸੀ ਉਹ ਔਰ ਸਲਮਾਨ ਸਫਦਰ ਜਿਨ੍ਹਾਂ ਨੂੰ ਸੁਪਰੀਮ ਕੋਰਟ ਨੇ ਨੋਮੀਨੇਟ ਕੀਤਾ ਸੀਗਾ, ਇਹ ਰਿਪੋਰਟ ਇੱਕੋ ਜਿਹੀ। ਅਸੀਂ ਇਹ ਨਹੀਂ ਕਹਿ ਸਕਦੇ, ਇਹ ਹੁਣ ਸੁਣਨ ਵਾਲੇ ਲਫ਼ਜ਼ ਨੇ ਚੀਫ ਜਸਟਿਸ ਆਫ ਪਾਕਿਸਤਾਨ ਯਾਹਿਆ ਆਫਰੀਦੀ ਦੇ, ਕਿ ਜੀ ਇਮਰਾਨ ਖਾਨ ਨੂੰ ਬਾਕੀ ਕੈਦੀਆਂ ਤੋਂ ਹਟ ਕੇ ਕੋਈ ਲਾਡਲਾ ਪ੍ਰੋਟੋਕੋਲ ਦਿੱਤਾ ਜਾਵੇ, ਪਰ ਉਹਨਾਂ ਦੇ ਜਿਹੜੇ ਬਣਦੇ ਨੇ ਉਹ ਉਹਨਾਂ ਨੂੰ ਬਿਲਕੁਲ ਕੀਤੇ ਜਾਣ। 19 ਫਰਵਰੀ ਤੋਂ ਪਹਿਲਾਂ 16 ਫਰਵਰੀ ਤੋਂ ਪਹਿਲਾਂ ਉਹਨਾਂ ਨੂੰ ਮੈਡੀਕਲ ਚੈੱਕਅਪ ਆ ਜਿਹੜਾ ਉਹਦਾ ਹੁਕਮ ਦਿੱਤਾ ਗਿਆ। ਪਰ ਰਿਪੋਰਟ ਦੇ ਵਿੱਚ ਜੋ ਲਿਖਿਆ ਹੈ, ਪਾਕਿਸਤਾਨੀ ਪੱਤਰਕਾਰ ਹਾਮਦ ਮੀਰ ਨੇ ਵੀ ਇਹਦੇ ਤੇ ਇੱਕ ਵਿਲਾਗ ਕੀਤਾ ਆ। ਰਿਪੋਰਟ 'ਚ ਪ੍ਰਵੀਨ ਨੇ ਦੱਸਿਆ ਗਿਆ ਕਿ ਇਮਰਾਨ ਖਾਨ ਦੀ ਸੱਜੀ ਅੱਖ ਆ ਜਿਹੜੀ ਉਹ 85% ਕੰਮ ਕਰਨਾ ਛੱਡ ਚੁੱਕੀ ਹੈ। 15% ਸਿਰਫ ਕੰਮ ਕਰ ਰਹੀ ਹੈ। ਰਿਪੋਰਟ ਤੋਂ ਅੱਡ ਮੈਡੀਕਲ ਰਿਪੋਰਟਾਂ ਜਿਹੜੀਆਂ ਪਿਛਲੀਆਂ ਨੇ ਉਹਨਾਂ ਨੂੰ ਅਗਰ ਨਾਲ ਤੋਲਣਾ ਕਰੀਏ ਤੇ ਕੋਈ ਥੋੜਾ ਜਿਹਾ ਪਰਖੀਏ ਤੇ ਪਤਾ ਲੱਗਦਾ ਆ ਕਿ ਅਕਤੂਬਰ ਮਹੀਨੇ ਦੇ ਮੁੱਕਣ ਤੱਕ ਇਮਰਾਨ ਖਾਨ ਦੀਆਂ ਅੱਖਾਂ ਠੀਕ ਸਨ। ਅਕਤੂਬਰ ਤੋਂ ਬਾਅਦ ਨਵੰਬਰ, ਦਸੰਬਰ, ਜਨਵਰੀ, ਇਹ 3 ਮਹੀਨੇ ਮੁੱਕੇ ਤੇ ਇਹ ਹੁਣ ਫਰਵਰੀ ਹੈ ਜਿਹੜਾ ਇਹ ਤੁਰਾ ਜਾਣ ਡਿਆ। ਇਹਦੇ 'ਚ ਜਿਹੜਾ ਚੈੱਕਅਪ ਹੋਇਆ ਇਹਨਾਂ 3 ਮਹੀਨਿਆਂ ਦੇ ਵਿੱਚ ਕਹਿ ਲਵੋ ਕਿ ਇਮਰਾਨ ਖਾਨ ਦੀਆਂ ਅੱਖਾਂ ਨੂੰ ਕੁਛ ਹੋਇਆ ਔਰ ਇਸ ਹੱਦ ਤੱਕ ਬੁਰਾ ਹੋਇਆ ਆ ਕਿ 85% ਇੱਕ ਅੱਖ ਆ ਜਿਹੜੀ ਉਹ ਖਰਾਬ ਹੋ ਚੁੱਕੀ ਹੈ। ਉਹਦੇ ਤੋਂ ਬਾਅਦ ਹੁਣ ਕਹਿ ਲਵੋ ਕਿ ਕੰਮ ਜਿੰਨੇ ਖਰਾਬ ਹੋਏ ਨੇ, ਜਿੰਨੇ ਅੱਗੇ ਵੱਧ ਰਹੇ, ਇਹ ਵੀ ਦੱਸਿਆ ਗਿਆ ਉੱਥੇ ਐਕਸਰਸਾਈਜ਼ ਮਸ਼ੀਨ ਹੈ, 100 ਕਿਤਾਬਾਂ ਨੇ, 2 ਟੇਬਲ ਤੇ ਸੇਬ ਵੀ ਪਏ ਸਨ। ਮਤਲਬ ਰਿਪੋਰਟ ਦਾ ਮੁਰਾਦ ਇਹ ਤੇ ਦੱਸਿਆ ਜਾ ਰਿਹਾ ਕਿ ਉਹਦੇ ਕਾਲ ਕੋਠਰੀ ਦੇ ਅੰਦਰ 10 ਕੈਮਰੇ ਲੱਗੇ ਨੇ, ਇੱਕ ਕੈਮਰਾ ਵਾਸ਼ਰੂਮ ਵੱਲ ਨੂੰ ਵੀ ਫੋਕਸ ਹੈ। ਇਹ ਨਹੀਂ ਦੱਸਿਆ ਜਾ ਰਿਹਾ ਕਿ ਉਹਨੂੰ ਆਇਆ ਬਾਹਰ ਫਰੌਣ ਤਰਾਉਣ ਵਾਸਤੇ। ਬਾਕੀ ਸਾਰਾ ਮਾਮਲਾ ਕਹਿੰਦੇ ਤਨਹਾਈ ਦਾ ਤੇ ਕੋਈ ਤੋੜ ਇਹਦੇ 'ਚ ਨਹੀਂ ਨਿਕਲਿਆ। ਇਸ ਤੋਂ ਬਾਅਦ ਹੁਣ ਇਹ ਸਾਰੇ ਮਾਮਲੇ ਜਿਹੜੇ ਹੋਏ ਨੇ, ਇਮਰਾਨ ਖਾਨ ਦੀ ਸਿਆਸੀ ਪਾਰਟੀ ਹੈ ਜਿਹੜੀ ਉਹਨੇ ਬਾਕਾਇਦਾ ਪਾਰਲੀਮੈਂਟ ਦੇ ਸਾਹਮਣੇ ਧਰਨਾ ਦੇਣ ਦਾ ਐਲਾਨ ਕਰ ਦਿੱਤਾ। ਆਪਣੇ ਸਾਰੇ ਮੈਂਬਰ ਉਹਨਾਂ ਦੇ ਜਿਹੜੇ ਸੂਬਾ ਅਸੈਂਬਲੀ ਦੇ ਨੇ ਉਹਨਾਂ ਨੂੰ ਵੀ ਔਰ ਜਿਹੜੇ ਨੈਸ਼ਨਲ ਅਸੈਂਬਲੀ ਦੇ ਨੇ ਉਹਨਾਂ ਨੂੰ ਵੀ, ਜਿਹੜੇ ਸੈਨੇਟ ਦੇ ਨੇ ਉਹਨਾਂ ਨੂੰ ਵੀ, ਉਹਨਾਂ ਨੂੰ ਕਾਲ ਦੇ ਦਿੱਤੀ ਗਈ ਹੈ ਕਿ ਉਹ ਡੀ ਚੌਕ ਪਹੁੰਚਣ, ਯਾਨੀ ਪਾਰਲੀਮੈਂਟ ਹਾਊਸ ਦੇ ਬਿਲਕੁਲ ਸਾਹਮਣੇ, ਔਰ ਉੱਥੇ ਅਸੀਂ ਸਾਰੇ ਧਰਨਾ ਦੇ ਰਹੇ ਹਾਂ। ਔਰ ਇਹ ਧਰਨਾ ਉਹਨਾਂ ਨੇ ਆਖਿਆ ਕਿ ਉਦੋਂ ਤੱਕ ਰਹੇਗਾ ਜਦੋਂ ਤੱਕ ਸਾਡੀ ਇਮਰਾਨ ਖਾਨ ਦੇ ਨਾਲ ਮੁਲਾਕਾਤ ਨਹੀਂ ਕਰਾਈ ਜਾਂਦੀ ਔਰ ਇਮਰਾਨ ਖਾਨ ਨੂੰ ਇਲਾਜ ਦੀਆਂ ਸਹੂਲਤਾਂ ਨਹੀਂ ਦਿੱਤੀਆਂ ਜਾਂਦੀਆਂ। ਜੀ ਪਿਛਲੀਆਂ ਭੁਲਾ ਕੇ ਅੱਗੇ ਵਧੋ, ਜੇ ਲੋਕ ਬਾਹਰ ਆ ਗਏ ਤੇ ਭੱਜਣ ਦਾ ਰਾਹ ਵੀ ਨਹੀਂ ਲੱਭਣਾ, ਇਹ ਆਖਣਾ ਇਮਰਾਨ ਖਾਨ ਹੋਰਾਂ ਦੀ ਪਾਰਟੀ ਦਾ। ਤੇ ਰਾਣਾ ਸਨਾਉੱਲਾ ਹੋਰਾਂ ਦਾ ਆਖਣਾ ਹੈ ਕਿ ਇਸ ਮਾਮਲੇ ਤੇ ਸਿਆਸਤ ਕਰਨ ਵਾਲੇ ਸੁਪਰੀਮ ਕੋਰਟ ਜਾਣ। ਗੱਲ ਇਹ ਹੈ ਕਿ ਹੁਣ ਖੁੱਲ ਕੇ ਸਾਹਮਣੇ ਆ ਗਿਆ ਇਹ ਕਿ ਇਮਰਾਨ ਖਾਨ ਦੀ ਹਾਲਤ ਕੋਈ ਜੇਲ੍ਹ 'ਚ ਠੀਕ ਨਹੀਂ ਹੈ। ਇਹ ਤੇ ਅੱਖ ਸੀਨਾ ਇਹ ਹੋ ਗਿਆ। ਬਾਕੀ ਸਰੀਰਕ ਬਿਮਾਰੀਆਂ ਕੀ ਨੇ, ਉਹ ਰਿਪੋਰਟਾਂ ਕਿੱਥੇ ਨੇ, ਉਹ ਹਾਲਾਤ ਕਿੰਨੇ ਕੁ ਖਰਾਬ ਨੇ, ਕਿਸੇ ਨੂੰ ਉਸ ਬਾਰੇ ਕੋਈ ਪਤਾ ਨਹੀਂ। ਨਾ ਸਰਕਾਰ ਨੇ ਉਹ ਰਿਪੋਰਟਾਂ ਜਿਹੜੀਆਂ ਉਹ ਦਿੱਤੀਆਂ। ਹੁਣ ਸਲਮਾਨ ਅਕਰਮ ਰਾਜਾ, KPK ਸੂਬੇ ਦੇ ਜਿਹੜੇ CM ਨੇ, ਸੁਹੇਲ ਆਫਰੀਦੀ ਹੋਣੇ, ਜੁਨੇਦ ਅਕਬਰ, ਸ਼ਫੀ ਜਾਨ ਔਰ PTI ਦੇ ਬਾਕੀ ਜਿਹੜੇ ਕਰਤਾ ਧਰਤਾ ਨੇ, ਉਹਨਾਂ ਵੱਲੋਂ ਕੱਲ ਇੱਕ ਭਰਵੀਂ ਪ੍ਰੈਸ ਕਾਨਫਰੰਸ ਜਿਹੜੀ ਉਹ ਕੀਤੀ ਗਈ। ਜੁਨੇਦ ਅਕਬਰ ਹੋਣੇ ਨੇ ਜਿਹੜੇ ਉਹਦੇ ਉੱਥੇ ਬਹੁਤ ਇਮੋਸ਼ਨਲ ਹੋ ਗਏ ਨਾ। ਉਹਨਾਂ ਆਖਿਆ ਕਿ ਮੈਨੂੰ ਤੁਸੀਂ ਜੋ ਸਲੂਕ ਕੀਤਾ ਜਾ ਰਿਹਾ ਸਾਡੇ ਲੀਡਰਾਂ ਦੇ ਨਾਲ, ਸਾਡੀ ਸਿਆਸੀ ਪਾਰਟੀ ਦੇ ਨਾਲ, ਉਹਦੇ ਬਾਅਦ ਇਹ ਉਮੀਦ ਰੱਖਦੇ ਜੀ ਕਿ ਅਸੀਂ ਤੁਹਾਡੇ ਨਾਲ ਮੁਹੱਬਤ ਕਰਾਂਗੇ। ਨਹੀਂ, ਸਾਨੂੰ ਤੁਹਾਡੇ ਨਾਲ ਨਫ਼ਰਤ ਆ। ਇਹ ਨਫ਼ਰਤ ਤੁਸੀਂ ਵਧਾਉਣ ਦੇ ਜੇ। ਉਹਨਾਂ ਆਖਿਆ ਮੈਂ ਇੰਟੈਲੀਜੈਂਸ ਏਜੰਸੀਆਂ ਦਾ ਨਾਂ ਲੈਣਾ, ਮੈਂ ਪਾਕਿਸਤਾਨੀ ਫੌਜ ਦਾ ਨਾਂ ਲੈਣਾ ਆ ਕਿ ਜੇ ਇਮਰਾਨ ਖਾਨ ਅੰਨਾ ਹੋ ਗਿਆ ਤੇ ਤੁਹਾਡੇ ਚੋਂ ਵੀ ਬਹੁਤ ਸਾਰੇ ਲੋਕ ਅੰਨੇ ਹੋ ਜਾਣਗੇ। ਅਸੀਂ ਵਾਰਨ ਕਰਨੇ ਆ, ਖਬਰਦਾਰ ਕਰਨੇ ਆ ਕਿ ਜੇ ਲੋਕ ਬਾਹਰ ਨਿਕਲ ਆਏ ਅਸੀਂ ਤੇ ਨਹੀਂ ਆਵਾਜ਼ ਮਾਰਾਂਗੇ, ਪਰ ਹੁਣ ਲੋਕ ਅੱਕੇ ਪਏ ਨੇ, ਜੇ ਉਹ ਬਾਹਰ ਆ ਗਏ ਤਾਂ ਤੁਹਾਡੇ 'ਚ ਬਚਣਾ ਕਿਸੇ ਨੇ ਨਹੀਂਗਾ। ਇਹ ਸਿੱਧੀਆਂ ਧਮਕੀਆਂ ਉਹਨਾਂ ਨੇ ਦਿੱਤੀਆਂ। ਸੁਹੇਲ ਆਫਰੀਦੀ ਉਹਨਾਂ ਦਾ ਆਖਣਾ ਹੈ ਕਿ ਮੈਂ ਮਹਿਕਮਿਆਂ ਨੂੰ, ਜ਼ਿੰਮੇਦਾਰਾਂ ਨੂੰ, ਇਨਡਾਇਰੈਕਟਲੀ ਫੌਜ ਨੂੰ ਉਹਨਾਂ ਨੇ ਆਖਿਆ ਹੈ ਕਿ ਪਿਛਲੀਆਂ ਸਾਰੀਆਂ ਭੁਲਾਓ, ਆਓ ਅੱਗੇ ਤੁਰਨੇ ਆ। ਨਾਲ ਹੀ ਉਹਨਾਂ ਨੇ ਮੰਗ ਕੀਤੀ ਹੈ ਕਿ ਇਹ ਜਿਹੜੇ ਮਾਮਲੇ ਹੋ ਰਹੇ ਨੇ ਇਹ ਬਿਲਕੁਲ ਠੀਕ ਨਹੀਂ ਗਏ ਹੈ।
ਇਹ ਬਾਕਾਇਦਾ ਸਲੋ ਪੋਇਜ਼ਨਿੰਗ ਦੇ ਤਹਿਤ ਇਮਰਾਨ ਖਾਨ ਨੂੰ ਜੇਲ੍ਹ 'ਚ ਮਾਰਨ ਦੀਆਂ ਤਿਆਰੀਆਂ ਨੇ, ਕਤਲ ਕਰਨ ਦੀਆਂ ਤਿਆਰੀਆਂ ਨੇ, ਜਿਹੜੀਆਂ ਕਿ ਮਰ ਵੀ ਜਾਏ ਔਰ ਰਸੀਦ ਪਰਚਾ ਵੀ ਕੋਈ ਨਾ ਹੋਵੇ ਕਿ ਜੀ ਇਹ ਬਸ ਉਹ ਬਿਮਾਰੀ ਕਾਰਨ ਗਿਆ ਨਾ। ਪਰ ਇਹ ਜੋ ਕੁਝ ਹੋ ਰਿਹਾ ਹੈ, ਜਿਹੜੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ, ਇਹਦੀ ਵਜ੍ਹਾ ਔਰ ਕਾਰਨ ਸਿਰਫ ਔਰ ਸਿਰਫ ਇਹ ਹੈ ਕਿ ਇਹ ਬਦਸਲੂਕੀਆਂ ਔਰ ਜੇਲ੍ਹ 'ਚ ਉਹਦੇ ਨਾਲ ਬਦਸਲੂਕੀਆਂ ਜਿਹੜੀਆਂ ਹੋ ਰਹੀਆਂ। ਹਾਂ, ਇੱਕ ਗੱਲ ਪ੍ਰਵੀਨ ਇਹ ਵੀ ਦੱਸ ਦਵਾਂ, ਉਹ ਜਿਹੜਾ ਕਹਿ ਰਿਹਾ ਜਾ ਰਿਹਾ ਸੀ ਨਾ ਸਰਕਾਰ ਵੱਲੋਂ, ਹੁਕਮਰਾਨਾਂ ਵੱਲੋਂ, ਜੀ ਜੇਲ੍ਹ 'ਚ ਦੇਸੀ ਮੁਰਗੇ ਜਾਣ ਡੇ ਨੇ, ਦੇਸੀ ਘਿਓ 'ਚ ਪੱਕੇ, ਕਿੱਥੇ 3 ਵਕਤ ਖਾਣਾ ਜੇਲ੍ਹ ਦਾ ਉਹਨੂੰ ਲੱਭ ਰਿਹਾ ਆ। ਉਹਨੇ ਆ ਕੇ ਮੈਂ ਤਸੱਲੀ 'ਚ ਆ, ਸਿਕਿਉਰਿਟੀ ਵੱਲੋਂ ਹੈ, ਮੈਨੂੰ ਇਲਾਜ ਦੀਆਂ ਸਹੂਲਤਾਂ ਨਹੀਂ ਲੱਭ ਰਹੀਆਂ। ਇਮਰਾਨ ਖਾਨ ਦੇ ਕਈ ਲਫ਼ਜ਼ ਨੇ ਜਿਹੜੇ ਇਹ ਸੁਪਰੀਮ ਕੋਰਟ 'ਚ ਜਮ੍ਹਾਂ ਕਰਵਾਈ ਗਈ ਜਿਹੜੀ ਰਿਪੋਰਟ ਆ ਉਹਦੇ ਵਿੱਚ ਬਕਾਇਦਾ ਦਰਜ ਨੇ। ਉੱਤੋਂ ਫਿਰ ਇਹ ਮਾਮਲਾ ਜਦੋਂ ਉੱਠਿਆ ਤੇ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਦੇ ਖਾਸ ਸਲਾਹਕਾਰ ਤੇ ਹੁਣ ਤੇ ਸੈਨੇਟਰ ਵੀ ਨੇ ਰਾਣਾ ਸਨਾਉਲਾ ਖਾਨ ਹੋਣੇ, ਉਹਨਾਂ ਆਖਿਆ ਇਮਰਾਨ ਖਾਨ ਦੀ ਸਿਹਤ ਦੇ ਬਾਰੇ ਇਹ ਜਿਹੜੇ ਸਿਆਸਤ ਕਰਨ ਵਾਲੇ ਨੇ ਨਾ, ਇਹਨਾਂ ਨੂੰ ਮੈਂ ਦੱਸਾਂਗਾ ਸੁਪਰੀਮ ਕੋਰਟ ਜਾ ਕੇ ਕੋਈ ਰਿਲੀਫ ਲੈਣ ਵੀ ਜੇਲ੍ਹ 'ਚ ਮੁਲਾਕਾਤ ਦੇ ਉੱਤੇ ਪਾਬੰਦੀ ਕਿਹਨੇ ਲਾਈ? ਸੁਪਰੀਮ ਕੋਰਟ ਨੇ ਲਾਈ, ਕਿਸੇ ਅਦਾਲਤ ਨੇ ਲਾਈ ਹੈ, ਤੁਸੀਂ ਲਾਈ? ਜੇਲ੍ਹ ਜ਼ਿੰਮੇਦਾਰਾਂ ਨੇ ਲਾਈ। ਜੇਲ੍ਹ ਜ਼ਿੰਮੇਦਾਰ ਕਿਹਨਾਂ ਦੇ ਮਤਹਿਤ ਨੇ? ਪੰਜਾਬ ਸਰਕਾਰ ਦੇ। ਸੋ ਹੁਣ ਬਜਾਏ ਇਹਦੇ ਕਿ ਇੱਥੇ ਆਪਣੀ ਜ਼ਿੰਮੇਦਾਰੀ ਨੂੰ ਨਿਭਾਇਆ ਜਾਏ, ਕੈਦੀਆਂ ਦੇ ਹੱਕ ਹਕੂਕ ਨੇ ਜਿਹੜੇ ਉਹਨਾਂ ਦੇ ਉੱਤੇ ਗੱਲਬਾਤ ਕੀਤੀ ਜਾਏ, ਆਖਿਆ ਜਾ ਰਿਹਾ ਸੁਪਰੀਮ ਕੋਰਟ ਕੋਲ ਜਾ ਕੇ ਤੇ ਰਿਲੀਫ ਲਵੋ। ਇਮਰਾਨ ਖਾਨ ਦੀ ਸਿਹਤ ਦੇ ਮਾਮਲੇ ਨੂੰ ਐਵੇਂ ਇਸ਼ੂ ਬਣਾਇਆ ਜਾ ਰਿਹਾ। ਵੇਖੋ ਜੀ, ਚੀਫ ਜਸਟਿਸ ਸਾਹਿਬ ਨੇ ਤੇ ਆਪ ਕਿਹਾ ਕਿ ਰਿਪੋਰਟ ਅਟਾਰਨੀ ਜਨਰਲ ਦੀ ਤੇ ਉਹਨਾਂ ਦੀ ਸਲਮਾਨ ਸਫਦਰ ਹੋਣਾ ਦੀ ਲਗਭਗ ਇੱਕੋ ਜਿਹੀ ਹੈ। ਵੇਖੋ ਜੀ, ਇਮਰਾਨ ਖਾਨ ਨੂੰ ਕਿਤੇ ਸਿਹਤ ਦੀ ਸਹੂਲਤ ਨਾ ਦੇਣ ਦੀ ਗੱਲ ਆਈ ਹੈ ਸਾਹਮਣੇ, ਉਹਦਾ ਇਲਾਜ ਤੇ ਕਰਵਾਇਆ ਜਾ ਰਿਹਾ। ਬਈ ਇਲਾਜ ਕਿਹੋ ਜਿਹਾ ਕਰਵਾ ਰਹੇ ਤੁਸੀਂ? ਆਪਣੇ ਮੁਤਾਬਕ ਕਰਵਾ ਰਹੇ ਜੇ ਨਾ, ਉਹਦੇ ਡਾਕਟਰਾਂ ਨੂੰ ਉਹਦੇ ਤੱਕ ਪਹੁੰਚ ਦੇ ਦਿਓ। ਸੋ ਇਹ ਮਾਮਲੇ ਜਿਹੜੇ ਹੁਣ ਖੁੱਲ ਡੁੱਲ ਕੇ ਸਾਹਮਣੇ ਆ ਰਹੇ ਨੇ ਜੀ। ਬੋਰਡ ਆਫ ਪੀਸ ਦੇ ਇਕੱਠ 'ਚ ਸਾਂਝ ਪਾਉਣ ਲਈ ਸ਼ਹਿਬਾਜ਼ ਸ਼ਰੀਫ ਔਰ ਅਮਰੀਕਾ ਆ ਰਹੇ ਨੇ ਤੇ ਅਮਰੀਕਾ ਦਾ ਆਖਣਾ ਹੈ ਕਿ ਪਾਕਿਸਤਾਨ ਦੇ ਨਾਲ ਸਿਕਿਉਰਿਟੀ ਮਾਮਲਿਆਂ 'ਚ ਵਧਾ ਚਾਹੁੰਦੇ। ਜੀ ਬਿਲਕੁਲ, ਜਿਹੜੇ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੇ ਉਹ ਬੋਰਡ ਆਫ ਪੀਸ ਦੇ ਇਕੱਠ ਦੇ ਵਿੱਚ ਸਾਂਝ ਪਾਉਣ ਲਈ ਅਮਰੀਕਾ ਪਹੁੰਚ ਰਹੇ ਨੇ। 19 ਤਾਰੀਖ ਨੂੰ ਅਮਰੀਕਨ ਪੀਸ ਦਾ ਜਿਹੜਾ ਮਹਿਕਮਾ ਹੈ ਜਾਂ ਇਦਾਰਾ ਹੈ ਜਾਂ ਥਾਂ ਟਿਕਾਣਾ ਹੈ ਜਿਹੜਾ, ਉੱਥੇ ਇਹ ਇਕੱਠ ਹੈ ਜਿਹੜਾ ਇਹ ਹੋਏਗਾ। 22 ਜਨਵਰੀ ਨੂੰ ਵੀ ਉਹਨਾਂ ਨੇ ਸਾਈਨ ਕੀਤੇ ਸਨ। ਹੁਣ 19 ਜਨਵਰੀ ਨੂੰ ਇਹ ਜਿਹੜਾ ਹੋਣ ਜਾ ਰਿਹਾ ਇਕੱਠ, ਜਿਹਦੀ ਪ੍ਰਧਾਨਗੀ ਡੋਨਾਲਡ ਟਰੰਪ ਹੋਣੇ ਕਰਨਗੇ, ਜਿਹਦੀ ਮਜਮਾਨੀ ਹੈ ਜਿਹੜੀ ਅਮਰੀਕਾ ਬਹਾਦਰ ਆਪ ਕਰ ਰਿਹਾ ਹੈ, ਉਹਦੇ ਵਾਸਤੇ ਉਹ ਪਹੁੰਚ ਰਹੇ ਨੇ। ਇਹ ਵੀ ਸੁਣਿਆ ਹੈ ਕਿ ਪਾਕਿਸਤਾਨੀ ਡਿਪਟੀ ਪ੍ਰਾਈਮ ਮਿਨਿਸਟਰ ਇਸਾਕ ਡਾਰ ਹੁਣ ਵੀ ਉਹਨਾਂ ਦੇ ਨਾਲ ਆ ਰਹੇ ਨੇ। ਹੁਣ ਆ ਕਦੋਂ ਰਹੇ ਨੇ ਇਸ ਬਾਰੇ ਕੋਈ ਸਰਕਾਰੀ ਐਲਾਨ ਨਹੀਂ ਹੋਇਆ, ਲੇਕਿਨ ਪਾਕਿਸਤਾਨੀ ਫਾਰਨ ਆਫਿਸ ਨੇ ਇਹ ਡਿਕਲੇਅਰ ਕਰ ਦਿੱਤਾ ਕਿ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਬੋਰਡ ਆਫ ਪੀਸ ਦਾ ਇਕੱਠ ਹੈ ਜਿਹੜਾ ਅਮਰੀਕਾ ਦੀ ਮਜਮਾਨੀ ਜਾਂ ਅਮਰੀਕਾ ਦੀ ਛਾਵੇਂ ਹੋ ਰਿਹਾ ਹੈ, ਉਹਦੇ ਚ ਸਾਂਝ ਪਾਉਣ ਉਹ ਆ ਰਹੇ ਨੇ। ਅੱਛਾ, ਦੂਜੀ ਗੱਲ ਜਿਹੜੀ ਤੁਸੀਂ ਕਹੀ ਕਿ ਅਮਰੀਕਾ ਨੇ ਆਖਿਆ ਕਿ ਪਾਕਿਸਤਾਨ ਦੇ ਨਾਲ ਸਾਂਝਾ, ਬਿਲਕੁਲ ਜੀ, ਪਾਕਿਸਤਾਨ ਦੇ ਬਾਰੇ ਇਹ ਬਿਆਨ ਅਮਰੀਕੀ ਸਲਾਹਕਾਰ ਨੇ ਜਿਹੜੇ ਸਮੀਰਪਾਲ ਕਪੂਰ ਹੋਣੇ, ਉਹਨਾਂ ਵੱਲੋਂ ਸਾਹਮਣੇ ਆਇਆ ਹੈ, ਜਿਨ੍ਹਾਂ ਨੇ ਕਾਂਗਰਸ ਦੀ ਇੱਕ ਕਮੇਟੀ ਨੂੰ ਦੱਸਿਆ ਕਿ ਪਾਕਿਸਤਾਨ ਦੱਖਣੀ ਏਸ਼ੀਆ ਦੇ ਵਿੱਚ ਅਮਰੀਕਾ ਦਾ ਇੱਕ ਖਾਸ ਹਿੱਸੇਦਾਰ, ਸ਼ਰਾਕਤਦਾਰ ਜਾਂ ਇਤਿਹਾਦੀ ਕਹਿ ਲਵੋ ਕੋਈ ਵੀ ਹੈ, ਔਰ ਅਸੀਂ ਚਾਹੁੰਦੇ ਹਾਂ ਕਿ ਉਹਦੇ ਨਾਲ ਵਪਾਰਕ, ਇਕਨੋਮਿਕਲ ਔਰ ਸਿਕਿਉਰਿਟੀ ਦੇ ਮਾਮਲੇ ਨੇ ਜਿਹੜੇ ਉਹਨਾਂ ਦੇ ਵਿੱਚ ਮਾਮਲਿਆਂ ਨੂੰ ਹੋਰ ਅੱਗੇ ਵਧਾਈਏ। ਇਹ ਬਿਆਨ ਐਨ ਉਸ ਵੇਲੇ ਆ ਰਿਹਾ ਜਦੋਂ ਪਾਕਿਸਤਾਨ ਦੇ ਨਾਲ ਅਮਰੀਕਾ ਦਾ ਮਿਨਰਲਸ ਦਾ, ਮਾਈਨਸ ਦਾ ਇੱਕ ਸਮਝੌਤਾ ਜਿਹੜਾ ਹੋ ਚੁੱਕਿਆ ਹੈ, ਇਨਵੈਸਟਮੈਂਟ ਜਿਹੜੀ ਹੋਣ ਡਈ ਹੈ, ਔਰ ਹੁਣ ਗਲਫ ਦੇ ਬਹੁਤ ਸਾਰੇ ਮੁਲਕ, ਚਾਈਨਾ ਔਰ ਯੂਰਪ ਨੇ ਵੀ ਪਾਕਿਸਤਾਨ ਨੂੰ ਆਫਰਾਂ ਦਿੱਤੀਆਂ। ਪਰ ਸਭ ਤੋਂ ਪਹਿਲੇ ਇਹ ਕੰਮ ਅਮਰੀਕਾ ਨੇ ਕੀਤਾ ਸੀਗਾ। ਜਿਹੜਾ ਇਹ ਹੈ ਨਾ ਕਿ ਸਿਕਿਉਰਿਟੀ ਦੇ ਮਾਮਲਿਆਂ ਦੇ ਬਾਰੇ, ਇਹਦਾ ਮਤਲਬ ਕੋਈ ਡੈਕਰਮ, ਕੋਈ ਪਲਾਨ ਇਹੋ ਜਿਹਾ ਤਿਆਰ ਹੋਣ ਡਿਆ, ਉਹਦਾ ਨਹੀਂ ਕਿ ਜਿੱਦਾਂ ਚਾਈਨੀਜ਼ ਇੰਜੀਨੀਅਰਸ ਦੇ ਉੱਤੇ ਹਮਲੇ ਹੋਣਦੇ ਨੇ ਔਰ ਚਾਈਨਾ ਉਹਦੇ ਉੱਤੇ ਤਪਿਆ ਪਿਆ ਆ, ਬਹੁਤ ਸਾਰੇ ਉਹਨਾਂ ਨੇ ਮਨਸੂਬੇ ਰੋਕ ਵੀ ਦਿੱਤੇ ਨੇ। ਅਮਰੀਕਾ ਇਹ ਚਾਹੁੰਦਾ ਆ ਕਿ ਇਹੋ ਜਿਹਾ ਸਟਰੋਂਗ ਕਿਸਮ ਦਾ ਕੰਮ ਕੀਤਾ ਜਾਏ ਕਿ ਜੋ ਚਾਈਨੀਜ਼ ਦੇ ਨਾਲ ਹੋਇਆ ਉਹ ਅਮਰੀਕਨ ਕਾਰੀਗਰਾਂ ਦੇ ਨਾਲ, ਇੰਜੀਨੀਅਰਾਂ ਦੇ ਨਾਲ, ਵਰਕਰਸ ਦੇ ਨਾਲ ਨਾ ਦੇ ਕਾਬਲੇ ਕਬੂਲ ਹੈ ਤੇ ਨਾ ਅਸੀਂ ਹੋਣ ਦੇਣਾ ਹੈ। ਇਹ ਹੁਣ ਅੰਦਰਲੀ ਗੱਲ ਜਿਹੜੀ ਉਹ ਇਹਦੇ ਚ ਇਹ ਨਿਕਲਦੀ ਜੀ। ਅਖਤਰ ਮੈਂਗਲ ਦਾ ਨੈਸ਼ਨਲ ਅਸੈਂਬਲੀ ਚ ਅਸਤੀਫਾ ਤੇ ਸਪੀਕਰ ਨੈਸ਼ਨਲ ਅਸੈਂਬਲੀ ਨੇ ਕਬੂਲ ਵੀ ਕਰ ਲਿਆ। 8 ਫਰਵਰੀ ਨੂੰ ਲਾਹੌਰ 'ਚ ਹੋਣ ਵਾਲੀ ਅਸਮਾ ਜਹਾਂਗੀਰ ਕਾਨਫਰੰਸ ਦੇ ਬਾਰੇ ਕੱਲ ਅਸੀਂ ਬੜੀ ਖੁੱਲੀ ਡੁੱਲੀ ਗੱਲ ਕੀਤੀ ਸੀਗੀ ਜੀ। ਉਸ ਤੋਂ ਬਾਅਦ ਇਹ ਅਸਤੀਫਾ ਇਹ ਦੱਸਣ ਡਿਆ ਹੈ ਕਿ ਬਲੋਚਿਸਤਾਨ ਦੇ ਵਿੱਚ ਹੁਕਮਰਾਨਾਂ ਦੇ ਖਿਲਾਫ, ਖਾਸ ਕਰ ਪੰਜਾਬ ਦੇ ਖਿਲਾਫ, ਫੈਡਰਲ ਸਰਕਾਰ ਦੇ ਖਿਲਾਫ ਨਫ਼ਰਤ ਸਿਰਫ ਧੂਣੀ ਨਹੀਂ ਧੁਖਣ ਡਈ, ਅੱਗ ਨਹੀਂ ਬਲਣ ਡਈ, ਭਾਂਬੜ ਨੇ ਜਿਹੜੇ ਉਹ ਬਣ ਚੁੱਕੇ ਨੇ। ਸੋ ਦੋ ਟੋਕ ਆਖਿਆ ਸੀਗਾ ਉਹਨਾਂ ਨੇ ਕਿ ਉਸ ਕਾਨਫਰੰਸ ਦੇ ਵਿੱਚ ਵੀ, ਅੱਗੋਂ ਪਿੱਛੇ ਵੀ, ਉਹ ਕਹਿੰਦੇ ਰਹੇ ਕਿ ਸਰਕਾਰ ਦੇ ਨਾਲ ਗੱਲਬਾਤ ਸਾਡੀ ਨਹੀਂ ਹੋ ਸਕਦੀ। ਅੱਤਗਰਦਾਂ ਦੇ ਬਾਰੇ ਹੁਣ ਫੈਡਰਲ ਸਰਕਾਰ ਦਾ ਇਹ ਕਹਿਣਾ ਹੈ, ਫੌਜ ਦਾ ਤੇ ਕਹਿ ਲਓ ਕਿ ਪਿੱਛੇ ਰਹਿ ਕੇ ਕੰਡ ਮਗਰ ਤੇ ਉਹੀ ਹੈ। ਇਹ ਕਹਿੰਦੇ ਨੇ ਕਿ ਜੀ ਅਸੀਂ ਅਖਤਰ ਮੈਂਗਲ ਦੇ ਨਾਲ ਔਰ ਬਾਕੀ ਜਿਹੜੇ ਅਸੈਂਬਲੀ ਦੇ ਮੈਂਬਰ ਨੇ ਜਿਨ੍ਹਾਂ ਦਾ ਤਾਲੁਕ ਬਲੋਚਿਸਤਾਨ ਦੇ ਨਾਲ ਆ, ਉੱਥੋਂ ਦੀ ਸਿਆਸੀ ਪਾਰਟੀਆਂ ਨਾਲ, ਉਹਨਾਂ ਨਾਲ ਗੱਲ ਕਰ ਲਾਂਗੇ, BLA ਦੇ ਨਾਲ ਨਹੀਂ ਹੋਣੀ। ਓਕੇ ਫਾਈਨ। ਕੀ ਇਹ ਲੋਕ BLA ਦੀ ਹਮਾਇਤ ਕਰਨ ਦੇ ਨੇ? ਜੇ ਕਰਨ ਦੇ ਨੇ ਤੇ ਫਿਰ ਇੱਕ ਸਟੇਟ ਪਾਲਿਸੀ ਦੇ ਅਗੇਂਸਟ ਇਹ ਜਾਣਦੇ ਨੇ, ਉਹ ਵੀ ਜਾਣਦੇ ਨੇ। ਹਮ ਯਹਾਂ ਇਧਰ ਹਮ ਉਧਰ ਤੁਮ ਵਾਲੀ ਗੱਲ ਤੇ ਕੱਲ ਅਸੀਂ ਦੱਸ ਬੈਠੇ ਆ। ਉਸ ਤੋਂ ਬਾਅਦ ਅਸਤੀਫਾ ਆਇਆ, ਅਸਤੀਫੇ ਦੇ ਉੱਤੇ ਹੁੰਦੇ ਆ ਕਿ ਯਾਰ ਤੁਸੀਂ ਜਾਓ, ਅਗਲੇ ਨੂੰ ਮਨਾਓ, ਉਹਨੂੰ ਕਹੋ ਕਿ ਯਾਰ ਸਿਸਟਮ ਦੇ ਵਿੱਚ ਫਾਲਟ ਹੈ, ਲੇਕਿਨ ਤੂੰ ਸਿਸਟਮ ਦੇ ਵਿੱਚ ਤੇ ਰਹਿ ਨਾ। ਜੇ ਤੂੰ ਹੀ ਅਸਤੀਫਾ ਦੇਤਾ ਤੇ ਬਾਕੀ ਤੇਰੇ ਪਿੱਛੇ ਜਿਹੜੇ ਲੋਕ ਇੱਕ ਆਸ ਉਮੀਦ ਲਾ ਚੁੱਕੇ ਨੇ, ਇਹ ਤੇ ਫਿਰ ਉਹਨਾਂ ਦੇ ਦੀਵੇ ਬੁੱਝ ਜਾਣੇ। ਬਿਲਕੁਲ, ਕਿਸੇ ਨੇ ਅੱਧੀ ਜ਼ੁਬਾਨ ਨਾਲ ਨਹੀਂ ਕਿਹਾ, ਕਿਸੇ ਨੇ ਰੋਕਿਆ ਨਹੀਂ ਗਿਆ, ਕਿਸੇ ਨੇ ਮਨਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਔਰ ਸਪੀਕਰ ਨੈਸ਼ਨਲ ਅਸੈਂਬਲੀ ਨੇ ਅਸਤੀਫਾ ਮਨਜ਼ੂਰ ਕਰ ਲਿਆ ਜੀ।
ਡੇਰਾ ਇਸਮਾਈਲ ਖਾਨ ਚ ਅੱਤਗਰਦਾਂ ਦੀ ਪੁਲਿਸ ਤੇ ਫਾਇਰਿੰਗ, 4 ਹਲਾਕਤਾਂ ਦੀ ਵੀ ਖਬਰ ਸਾਹਮਣੇ ਆ ਗਈ। ਇਹ ਜੀ ਡੇਰਾ ਇਸਮਾਈਲ ਖਾਨ ਦਾ ਇਲਾਕਾ ਹੈ ਵਾਂਡਾ ਬੇਡ, ਉੱਥੇ ਇਹ ਫਾਇਰਿੰਗ ਹੋਈ ਹੈ। ਗਸ਼ਤੇ ਉੱਤੇ ਮੌਜੂਦ ਸੀ, ਇੱਕ ਡੀਐਸਪੀ ਵੀ ਨਾਲ ਸੀਗਾ। ਅੱਤਗਰਦਾਂ ਦੇ ਨਾਲ ਮੁਕਾਬਲਾ ਸ਼ੁਰੂ ਹੋਇਆ, ਫਾਇਰਿੰਗ ਹੋਈ, ਦੂ ਬਦੂ ਕਿੰਨਾ ਗਸ਼ਤ ਦੇ ਟਾਈਮ ਅਸਲਾ ਲੈ ਕੇ ਨਿਕਲੇ ਹੋਣਗੇ। ਅੱਤਗਰਦਾਂ ਦੇ ਕੋਲ ਭਾਰੀ ਅਸਲਾ ਸੀਗਾ। ਕਹਿ ਲਓ ਕਿ ਪਾਕਿਸਤਾਨ ਦਾ ਸੂਬਾ ਖੈਬਰ ਪਖਤੂਨਖਵਾ ਆ, ਉਹਦਾ ਜ਼ਿਲ੍ਹਾ ਡੇਰਾ ਇਸਮਾਈਲ ਖਾਨ, ਉਤੋਂ ਦੇ ਇਲਾਕੇ ਚ ਇਹ ਫੋਰਸਿਸ ਦੇ ਉੱਤੇ ਪ੍ਰਵੀਨ ਉੱਥੇ ਤਾਲਿਬਾਨਾਂ ਵੱਲੋਂ ਅੱਤਗਰਦਾਂ ਵੱਲੋਂ ਹਮਲੇ ਨੇ ਨਾ ਜਿਹੜੇ, ਉਹ ਇੰਨੇ ਕੁ ਵੱਧ ਚੁੱਕੇ ਨੇ ਕਿ ਸ਼ਾਇਦ ਹੀ ਕੋਈ ਦਿਨ ਜਿਹੜਾ ਉਹ ਖਾਲੀ ਜਾਣ ਡਿਆ ਹੋਵੇ। ਇਸ ਫਾਇਰਿੰਗ ਦੇ ਵਿੱਚ ਉਸ ਮੌਕੇ ਦੇ ਉੱਤੇ ਇੱਕ ਐਸਐਚਓ ਆ ਜਿਹੜਾ, ਉਹ ਤੇ ਦਮ ਦੇ ਗਿਆ। 3 ਉਹਦੇ ਨਾਲ ਸਿਪਾਹੀ ਨੇ ਜਿਹੜੇ ਉਹ ਵੀ ਮਰ ਗਏ। ਕੁੱਲ 4 ਹਲਾਕਤਾਂ ਹੋਈਆਂ, ਜਦ ਕਿ ਇੱਕ ਡੀਐਸਪੀ ਤੇ ਕੁਝ 2 ਪੁਲਿਸ ਵਾਲੇ ਹੋਰ ਨੇ ਜਿਹੜੇ, ਉਹਨਾਂ ਨੂੰ ਵੀ ਗੋਲੀਆਂ ਵੱਜੀਆਂ ਨੇ, ਸਖਤ ਫੱਟਰ ਨੇ ਔਰ ਇਸ ਵੇਲੇ ਹਸਪਤਾਲ ਦਾਖਲ ਨੇ। ਤੇ ਕੋਈ ਦਿਨ ਖਾਲੀ ਨਹੀਂ ਜਾਣ ਡਿਆ ਕਿ ਜਦੋਂ ਖੈਬਰ ਪਖਤੂਨਖਵਾ ਚ ਪੁਲਿਸ ਦੇ ਉੱਤੇ ਇਸ ਤਰ੍ਹਾਂ ਅੱਤਗਰਦਾਂ ਦਾ ਹਮਲਾ ਨਾ ਹੋਵੇ, ਡਰੋਨ ਅਟੈਕ ਨੇ ਜਿਹੜੇ ਉਹ ਥਾਣਿਆਂ ਤੇ, ਹਵਾਲਾਤਾਂ ਤੇ, ਜੇਲ੍ਹਾਂ ਤੇ ਨਾ ਕੀਤੇ ਜਾ ਰਹੇ ਹੋਣ, ਨਾਕਿਆਂ ਦੇ ਉੱਤੇ ਨਾ ਕੀਤੇ ਜਾਣ। ਹੁਣ ਸਰ ਉਹੀ ਇੱਕ ਲੜੀ ਹੈ ਜਿਹੜੀ ਉਹ ਹੈ ਦੁੱਖ ਅਫਸੋਸ ਜਾਂ ਸੋਗ ਸਤਰਾਂ ਤੇ ਕਈ ਸੀਐਮ ਕੇਪੀਕੇ ਨੇ ਔਰ ਗਵਰਨਰ ਕੇਪੀਕੇ ਨੇ, ਪਰ ਇਹ ਮਸਲੇ ਦਾ ਕੋਈ ਹੱਲ ਹੈ ਨਹੀਂ ਜੀ। ਮਸੂਦ ਦੇ ਨਾਲ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹ ਗੱਲ ਜਿਹੜੀ ਸੀ ਹਰ ਵੱਲ ਕਰ ਲਈ। ਇਹ ਜੀ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ ਯੂਐਸਏ ਦੇ ਫੇਸਬੁੱਕ, YouTube, ਇੰਸਟਾਗ੍ਰਾਮ ਔਰ ਟਿਕਟੌਕ ਤੇ ਵੀ ਪੇਸ਼ ਕੀਤੀਆਂ ਜਾਂਦੀਆਂ। ਸਾਡੇ ਇਹਨਾਂ ਪਲੇਟਫਾਰਮਸ ਨੂੰ ਜੁਆਇਨ ਕਰੋ, ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੇ ਤੁਹਾਡੇ ਤੱਕ ਅਪਡੇਟਸ ਪਹੁੰਚਦੀਆਂ ਰਹਿਣ। ਇਹ ਖਬਰਾਂ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਅਸੀਂ ਤੁਹਾਡੇ ਵਾਸਤੇ ਲੈ ਕੇ ਆਉਂਦੇ ਹਾਂ, ਤੇ ਜਿਸ ਸਮਝਦੇ ਕਿ ਇਹ ਖਬਰਾਂ ਤੁਹਾਡੇ ਕਾਰੋਬਾਰ ਵਪਾਰ ਦੇ ਵਧਾਅ ਵਾਸਤੇ ਫਾਇਦਾਮੰਦ ਸਾਬਤ ਹੋ ਸਕਦੀਆਂ ਤੇ ਇਹਨਾਂ ਨੂੰ ਸਪਾਂਸਰ ਜ਼ਰੂਰ ਕਰੋ। ਸਪਾਂਸਰ ਕਰਨਾ ਹੋਵੇ ਤੇ ਉਹਦੇ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚ ਸਾਨੂੰ ਦੇ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।